पंजाबी रेडियो USA सुन रहे सारे ही मानयोग ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਫੇਸਬੁੱਕ 'ਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਫਰੈਜ਼ਨੋ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਿਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ, ਚਾਈਨੀਜ਼ ਅਥਾਰਟੀ ਜਿਹੜੀਆਂ ਉਹਨਾਂ ਨੇ US ਦੇ ਜਿੰਨੇ ਵੀ ਆਫੀਸ਼ੀਅਲ ਸੀਗੇ, ਜਿਹੜਾ ਇੱਕ ਅੰਬੈਸੀ ਬੰਦ ਕੀਤੀ ਗਈ ਸੀ, ਉਹ ਵੂਹਾਨ ਤੋਂ ਉਹਨਾਂ ਨੇ ਲੀਵ ਕਰਨਾ ਸੀ, ਪਰ ਉਹਨਾਂ ਨੂੰ ਕਹਿੰਦੇ ਰੋਕ ਲਿਆ ਗਿਆ, ਜਿਹੜੀ ਕਿ ਇੱਕ ਵਾਇਲੇਸ਼ਨ ਗਿਣੀ ਜਾਂਦੀ ਆ ਵਿਆਨਾ ਕਨਵੈਨਸ਼ਨ ਦੀ। ਪਰ ਦੂਸਰੇ ਪਾਸੇ ਹੁਣ ਤੋਂ ਹੀ ਕੁਛ ਘੰਟੇ ਪਹਿਲਾਂ ਜਿਹੜੇ US ਦੇ FBI ਦੇ ਏਜੰਟ ਉਹ ਆਲਰੇਡੀ ਜਿਹੜੀ ਹੂਸਟਨ ਦੇ ਵਿੱਚ ਚਾਈਨਾ ਦੀ ਅੰਬੈਸੀ ਆ ਉਹਦੇ 'ਚ ਐਂਟਰ ਕਰ ਗਏ ਆ। ਕਹਿੰਦੇ ਪਈ ਬਲੈਕ SUVs ਦੇ ਵਿੱਚ, ਟਰੱਕਸ ਦੇ ਵਿੱਚ, ਵਾਈਟ ਵੈਨਸ ਦੇ ਵਿੱਚ, ਲੌਕ ਸਮਿਥ ਦੇ ਵੈਨਸ ਨਾਲ ਸੀਆਂ, ਉਹਨਾਂ ਦੇ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਜਾਣਾ ਆ। ਸੋ ਪ੍ਰੋਪਰਟੀ ਦੇ ਅੰਦਰ ਐਂਟਰ ਹੋ ਗਏ ਆ, ਕਿਉਂਕਿ US ਗਵਰਨਮੈਂਟ ਕਹਿ ਰਹੀ ਆ ਵੀ ਚਾਈਨੀਜ਼ ਐਸਪੀਓਨਾਜ ਉੱਥੇ ਹੋ ਰਿਹਾ ਸੀ। ਜਿਹੜੇ ਇੱਥੇ ਦੀ ਇਨਫੋਰਮੇਸ਼ਨ ਹੈਗੀ ਆ ਖਾਸ ਕਰਕੇ ਇੱਕ ਸਾਇੰਟਿਸਟ ਨੂੰ ਲੈ ਕੇ ਸੀ ਵੀ ਉਹ ਪੂਰਾ ਡਾਟਾ ਜਿਹੜਾ ਆ ਚਾਈਨਾ ਨੂੰ ਦੇ ਰਹੇ ਸੀ, ਇਸ ਕਰਕੇ ਉਹਨਾਂ ਨੇ ਅੰਬੈਸੀ ਬੰਦ ਕੀਤੀ ਆ। ਜੀ ਬਿਲਕੁਲ। ਸੋ ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਜਿਹੜੀ ਐਸਕਲੇਸ਼ਨ ਆ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਹੁਣ ਅੰਬੈਸੀਆਂ ਬੰਦ ਕਰਨ ਤੱਕ ਦੀ ਜਿਹੜੀ ਉਹ ਨੌਬਤ ਤੱਕ ਪਹੁੰਚਿਆ ਹੋਇਆ ਆ। ਸੋ ਆਉਣ ਵਾਲੇ ਦਿਨ ਚੀਨ ਅਤੇ ਅਮਰੀਕਾ ਦੇ ਜਿਹੜੇ ਰਿਸ਼ਤਿਆਂ ਦੇ ਲਈ ਕੋਈ ਬਹੁਤੇ ਸੁਖਾਲੇ ਜਿਹੜੇ ਆ ਉਹ ਨਜ਼ਰ ਨਹੀਂ ਆਉਂਦੇ। ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਕਿੱਦਾਂ ਆਉਣ ਵਾਲਾ ਸਮਾਂ ਜਿਹੜਾ ਆ ਉਹ ਹਰਜੋਤ ਸਿੰਘ ਜੀ ਇਹ ਰਹਿੰਦਾ ਆ। ਅਤੇ ਇੱਕ ਟਾਈਮ ਦੇ ਉੱਤੇ ਦੋਨੋਂ ਗੂੜ੍ਹੇ ਮਿੱਤਰ ਸੀਗੇ, ਰਾਸ਼ਟਰਪਤੀ ਟਰੰਪ ਅਤੇ ਜੀ ਜਿੰਗਪਿੰਗ ਜਿਹੜੇ ਚਾਈਨਾ ਦੇ ਪ੍ਰੀਮੀਅਰ ਆ। ਅਤੇ ਦੇਖਦੇ ਹਾਂ ਵੀ ਹੁਣ ਕੀ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਜਿਹੜਾ ਕਰੋਨਾ ਵਾਇਰਸ ਦਾ ਸਾਰਾ ਭਾਂਡਾ ਅਮਰੀਕਾ ਦੇ ਦੁਆਰਾ ਜਿਹੜਾ ਚਾਈਨਾ ਦੇ ਸਿਰ 'ਤੇ ਹੀ ਭੰਡਿਆ ਜਾ ਰਿਹਾ ਆ, ਵੀ ਉਹਨਾਂ ਕਰਕੇ ਹੀ ਜੋ ਕੁਛ ਜਿਹੜਾ ਇਹ ਵਾਪਰਿਆ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਧਰਲੇ ਪਾਸੇ ਨੂੰ ਜਿਹੜੀ ਸਮੱਸਿਆ ਆ ਐਸਕਲੇਸ਼ਨ ਜਿਹੜੀ ਉਹ ਵਧੀ ਹੋਈ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਵਰਨਰ ਗੈਵਿਨ ਨਿਊਸਮ ਜਿਹੜੇ ਕੈਲੀਫੋਰਨੀਆ ਦੇ ਆ, ਉਹਨਾਂ ਨੇ ਕਹਿੰਦੇ ਵੀ ਉਹ ਇੱਕ ਪਲਾਨ ਅਨਾਊਂਸ ਕਰਨ ਜਾ ਰਹੇ ਆ, ਅਨਾਊਂਸ ਕੀਤਾ ਜਿਸ ਦੇ ਵਿੱਚ ਵਰਕਰ ਪ੍ਰੋਟੈਕਸ਼ਨਸ ਜਿਹੜੀਆਂ ਆ ਉਹ ਐਕਸਪੈਂਡ ਕੀਤੀਆਂ ਗਈਆਂ ਆ। ਇੱਕ ਪਾਸੇ ਆਪਾਂ ਦੇਖ ਰਹੇ ਹਾਂ ਵੀ ਵਾਸ਼ਿੰਗਟਨ DC ਦੇ ਵਿੱਚ ਅਨਇੰਪਲੋਇਮੈਂਟ ਬੈਨੀਫਿਟਸ ਨੂੰ ਲੈ ਕੇ ਅਜੇ ਸਟੇਲਮੇਟ ਬਣਿਆ ਪਿਆ ਆ। ਉਸ ਦੇ ਉੱਤੇ ਉੱਦਾਂ ਅੱਜ ਮਿਚ ਮੈਕੋਨਲ ਨੇ ਕਿਹਾ ਵੀ ਆਉਂਦੇ ਕਈ ਹਫ਼ਤੇ ਜਿਹੜੇ ਆ ਇਹ ਲੱਗ ਸਕਦੇ ਆ ਇਹ ਦੂਜੇ ਸਟਿਮੂਲਸ ਜਿਹੜਾ ਪੈਕੇਜ ਆ ਬਿੱਲ ਆ ਉਸ ਨੂੰ ਪਾਸ ਕਰਨ ਦੇ ਵਿੱਚ, ਕਿਉਂਕਿ ਹਾਲ ਦੀ ਘੜੀ ਵੀ ਅਨਇੰਪਲੋਇਮੈਂਟ ਬੈਨੀਫਿਟ ਕਿੱਦਾਂ ਐਕਸਪੈਂਡ ਕਰਨੇ ਆ ਉਸ ਨੂੰ ਲੈ ਕੇ ਕੋਈ ਜਿਹੜੀ ਇੱਕ ਸੁਰਤਾ ਇੱਕ ਰਾਏ ਜਿਹੜੀ ਆ ਉਹ ਇਨਸਾਈਡ ਹੀ ਜਿਹੜੇ GOP ਖੇਮੇ ਦੇ ਵਿੱਚ ਹੀ ਜਿਹੜੀ ਉਹ ਨਹੀਂ ਬਣ ਰਹੀ ਹੈਗੀ। ਉੱਧਰ ਗਵਰਨਰ ਗੈਵਿਨ ਨਿਊਸਮ ਨੇ ਇਹ ਆਖਿਆ ਆ ਵੀ ਇਹ ਵਰਕਰਸ ਦੀ ਲਈ ਪ੍ਰੋਟੈਕਸ਼ਨ ਆ ਉਹਨਾਂ ਨੂੰ ਐਕਸਪੈਂਡ ਕਰਨ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਜ਼ਿਆਦਾ ਕਰਦੇ ਹਾਂ ਅਤੇ ਬੈਟਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ। ਅਤੇ ਕਹਿੰਦੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਟਾਈਮ ਕਹਿ ਲਓ ਵੀ ਫਰੰਟ ਲਾਈਨਸ ਦੇ ਉੱਤੇ ਹੈਗੇ ਆ ਅਤੇ ਉਹ ਵਲਨਰੇਬਲ ਹੈਗੇ ਨੇ, ਵੀ ਉਹਨਾਂ ਨੂੰ ਅਜਿਹਾ ਖਤਰਾ ਜਿਹੜਾ ਹਮੇਸ਼ਾ ਉਹਨਾਂ ਦੇ ਉੱਤੇ ਮੰਡਰਾਉਂਦਾ ਰਹਿੰਦਾ ਹੈਗਾ ਆ। ਕਹਿੰਦੇ ਵੀ ਜਿਹੜੇ ਐਕਸਪਾਇਰ ਹੋਏ ਰਹੇ ਨੇ ਬੈਨੀਫਿਟਸ ਖਾਸ ਕਰਕੇ ਫਰੰਟ ਲਾਈਨ ਅਸੈਂਸ਼ੀਅਲ ਵਰਕਰਸ ਦੇ, ਉਹਨਾਂ ਦੇ ਉੱਤੇ ਅਸੀਂ ਜਿਹੜਾ ਮੁੜ ਤੋਂ ਜਿਹੜਾ ਧਿਆਨ ਆ ਉਹ ਕਰਾਂਗੇ। ਕਹਿੰਦੇ ਵੀ ਗਵਰਨਰ ਆਫਿਸ ਦੇ ਮੁਤਾਬਕ $4.8 ਬਿਲੀਅਨ ਇਸ ਹਫ਼ਤੇ EDD ਦੇ ਜ਼ਰੀਏ ਜਿਹੜਾ ਆ ਉਹ ਵੰਡਿਆ ਗਿਆ ਹੈਗਾ ਆ। 7 ਮਿਲੀਅਨ ਲੋਕ ਹੁਣ ਤੱਕ ਕੈਲੀਫੋਰਨੀਆ ਦੇ ਵਿੱਚ 12 ਮਾਰਚ ਤੋਂ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਆ ਉਹ ਰਿਸੀਵ ਕਰ ਰਹੇ ਹੈਗੇ ਆ। ਸੋ ਇਹਨਾਂ ਨੇ ਹੁਣ ਇਹਨਾਂ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਆਪਣੀ ਛਤਰੀ ਹੇਠ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਦੇਖਦੇ ਹਾਂ ਵੀ ਕੀ ਅਹਿਮ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਹ ਹੋਣਗੀਆਂ।
ਅਗਲੀ ਖਬਰ ਵੱਲ ਚਲੀਏ। ਅੱਜ ਫੈਡਰਲ ਇਵਿਕਸ਼ਨ ਮੋਰੇਟੋਰੀਅਮ ਜਿਹੜਾ ਹੈ ਉਹ ਖਤਮ ਹੋਣ ਜਾ ਰਿਹਾ ਹੈ। ਸਟੇਟਸ ਨੇ ਕਈਆਂ ਨੇ ਐਕਸਟੈਂਡ ਕਰਤਾ ਸੀ ਅਗਸਤ ਤੱਕ, ਪਰ ਫੈਡਰਲ ਜਿਹੜਾ ਹੈ ਉਹ ਅੱਜ ਲਾਸਟ ਡੇਟ ਸੀ। ਕਹਿੰਦੇ ਵੀ ਮਿਲੀਅਨਸ ਆਫ ਲੋਕ ਆਪਣੀ ਅਪਾਰਟਮੈਂਟ ਜਾਂ ਘਰ ਉਹ ਲੂਜ਼ ਕਰ ਸਕਦੇ ਆ, ਈਵਨ ਬਿਜ਼ਨੈਸਿਸ ਵੀ ਜੀ, ਈਵਨ ਬਿਜ਼ਨੈਸਿਸ ਵੀ। ਸੋ ਜਿਹੜੀਆਂ ਫੈਡਰਲੀ ਅਸਿਸਟਡ ਪ੍ਰੋਪਰਟੀ ਸੀਆਂ ਉਹਨਾਂ ਦੇ ਉੱਤੇ ਇਹ ਜਿਹੜੀਆਂ ਮੋਰੇਟੋਰੀਅਮ ਲਾਇਆ ਗਿਆ ਸੀ। ਕਹਿੰਦੇ 23 ਤੋਂ 24 ਮਿਲੀਅਨ ਜਿਹੜੇ ਅਮਰੀਕਨਸ ਹੈਗੇ ਆ, ਉਹਨਾਂ ਨੂੰ ਕੋਈ ਕੌਨਫੀਡੈਂਸ ਨਹੀਂ ਪਈ ਉਹ ਅਗਲੇ ਮਹੀਨੇ ਦਾ ਰੈਂਟ ਦੇ ਸਕਣਗੇ ਜਾਂ ਨਹੀਂ। ਸੋ ਕਹਿੰਦੇ ਪਈ ਇਨਫੈਕਟ 19 ਤੋਂ ਲੈ ਕੇ 23 ਮਿਲੀਅਨ ਦੇ ਵਿੱਚ, ਜਾਣੀ ਕਿ 5 ਵਿੱਚੋਂ ਇੱਕ ਬੰਦਾ ਜਿਹੜਾ ਆ ਉਹ 100% ਸ਼ੋਰ ਆ ਵੀ ਅਸੀਂ ਰੈਂਟ ਨਹੀਂ ਦੇ ਸਕਦੇ ਅਤੇ ਉਹ ਅਵਿਕਟ ਹੋ ਸਕਦਾ ਹੈਗਾ ਆ। ਇਹ ਕਾਫੀ ਚਿੰਤਾ ਦਾ ਜਿਹੜਾ ਇਹ ਵਿਸ਼ਾ ਹੈਗਾ ਆ। ਅਤੇ ਨਾਲ ਦੇ ਨਾਲ ਇਹ ਵੀ ਦੱਸਦਾ ਹੈ ਵੀ ਕਈ ਲੋਕਾਂ ਦੇ ਵਾਕਈ ਇੱਦਾਂ ਦੇ ਹਾਲਾਤ ਹੋਣਗੇ। ਕਈ ਲੋਕ ਜੇ ਧਿਆਨ ਦੇ ਨਾਲ ਸੇਵਿੰਗ ਜਿਹੜੀ ਉਹ ਨਹੀਂ ਕਰਦੇ, ਉਹਨਾਂ ਲਈ ਵੀ ਜਿਹੜੀ ਉਹ ਪ੍ਰੋਬਲਮ ਹੈਗੀ ਆ। ਸੋ ਇਹ ਇੱਕ ਵੇਕਅਪ ਕਾਲ ਕਹਿ ਸਕਦੇ ਹਾਂ। ਚਲੋ ਆਪਣੀ ਕਮਿਊਨਿਟੀ ਦਾ ਫਿਰ ਵੀ ਆਪਾਂ ਕਹਿ ਸਕਦੇ ਹਾਂ ਵੀ ਓਵਰਆਲ ਮੈਜੋਰਟੀ ਜਿਹੜਾ ਇਸ ਚੀਜ਼ ਦੇ ਵਿੱਚ ਬਚਾਅ ਹੋ ਸਕਦਾ ਹੈ, ਇਸ ਕਰਕੇ ਵੀ ਆਪਾਂ ਨੂੰ ਸੇਵਿੰਗ ਦੀਆਂ ਥੋੜ੍ਹੀਆਂ ਜਿਹੜੀਆਂ ਆਦਤ ਹੁੰਦੀਆਂ ਆ। ਨੋ ਡਾਊਟ ਬੰਦਾ ਸੇਵਿੰਗ ਦੇ ਵਿੱਚ ਹੱਥ ਮਾਰ ਕੇ ਉਸ ਨੂੰ ਉਹ ਵਰਤਣਾ ਤਾਂ ਨਹੀਂ ਚਾਹੁੰਦਾ ਹੁੰਦਾ, ਪਰ ਮਜਬੂਰੀ ਦੇ ਵਿੱਚ ਫਿਰ ਜਿਹੜੀਆਂ ਅਜਿਹੀਆਂ ਚੀਜ਼ਾਂ ਨੂੰ ਵਰਤਣਾ ਪੈ ਸਕਦਾ ਆ। ਇੱਧਰ ਜਿਹੜੀ ਹਰਜੋਤ ਸਿੰਘ ਜੀ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਪੁਲਿਸ ਬਰੂਟੈਲਿਟੀ ਨੂੰ ਲੈ ਕੇ ਕਾਫੀ ਕੁਛ ਜਿਹੜਾ ਚੱਲ ਰਿਹਾ। ਅਜੇ ਵੀ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਚੱਲ ਰਹੇ ਆ। ਅੱਜ ਸੈਨ ਹੋਜ਼ੇ ਪੁਲਿਸ ਆਫਿਸਰ ਦੀ ਇੱਕ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਆ। ਉਸ ਦੇ ਵਿੱਚ ਜਿਹੜਾ ਪੁਲਿਸ ਆਫਿਸਰ ਆ ਉਹ ਇੱਕ ਔਰਤ ਨੂੰ ਕਿੱਕ ਕਰਦਾ ਹੋਇਆ ਅਤੇ ਉਹਨੂੰ ਘੜੀਸਦਾ ਹੋਇਆ ਨਜ਼ਰ ਆ ਰਿਹਾ ਆ ਮੈਕਡੋਨਲਡ ਦੀ ਪਾਰਕਿੰਗ ਲੋਟ ਦੇ ਵਿੱਚ। ਜਿਹੜੇ ਉੱਥੇ ਚਸ਼ਮਦੀਦ ਗਵਾਹ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਬੜੀ ਹੀ ਇੱਕ ਖਤਰਨਾਕ ਸਿਚੁਏਸ਼ਨ ਜਿਹੜੀ ਆ ਬਾਕੀਆਂ ਦੇ ਲਈ ਬਣੀ ਹੋਈ ਆ। ਸੋ ਫੋਰਸ ਰਿਵਿਊ ਕਹਿੰਦੇ ਆ ਵੀ ਇਸ ਇਨਸੀਡੈਂਟ ਦਾ ਉਹਨਾਂ ਨੇ ਜਾਂਚ ਦੇ ਲਈ ਜਿਹੜਾ ਉਹ ਕੀਤਾ ਆ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦੇ ਦੁਆਰਾ। ਸੋ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਰ ਇਹ ਜਿਹੜੀ ਵੀਡੀਓ ਵਾ ਉਹ ਵਾਇਰਲ ਹੋਈ ਸੀ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 4 ਐਗਜ਼ੀਕਿਊਟਿਵ ਆਰਡਰ ਜਿਹੜੇ ਆ ਸਾਈਨ ਕੀਤੇ ਆ, ਜਿਨ੍ਹਾਂ ਦੇ ਮੁਤਾਬਕ USA ਦੇ ਵਿੱਚ ਜਿਹੜੀਆਂ ਦਵਾਈਆਂ ਦੀਆਂ ਕੀਮਤਾਂ ਆ ਉਹਨਾਂ ਨੂੰ ਘਟਣ ਲਈ ਕੀਤਾ ਗਿਆ ਇਹ ਸਾਈਨ ਅਪ। ਉਹਨਾਂ ਨੇ ਕਿਹਾ ਵੀ ਪਿਛਲੇ ਬਹੁਤ ਸਾਲਾਂ ਤੋਂ ਜਿਹੜੀ ਕਾਂਗਰਸ ਆ ਉਹ ਗੱਲਬਾਤ ਤਾਂ ਕਰ ਰਹੀ ਸੀ ਵੀ ਹਾਂ ਅਸੀਂ ਜੀ ਪ੍ਰਾਈਸਾਂ ਘਟਾਵਾਂਗੇ, ਪਰ ਕਿਸੇ ਨੇ ਕੁਛ ਨਹੀਂ ਕੀਤਾ। ਸੋ ਅੱਜ ਕਹਿੰਦੇ ਵੀ ਮੈਂ ਐਗਜ਼ੀਕਿਊਟਿਵ ਆਰਡਰ ਜਾਰੀ ਕਰਨ ਜਾ ਰਿਹਾ ਹਾਂ। ਸੋ ਇਹਦੇ ਨਾਲ ਇੱਕ ਇਹ ਗੁੱਡ ਹੋਊਗਾ ਵੀ ਪਹਿਲਾਂ ਕੈਨੇਡਾ ਤੋਂ ਤੁਸੀਂ ਦਵਾਈਆਂ ਇੱਥੇ ਨਹੀਂ ਲਿਆ ਸਕਦੇ ਸੀ। ਸੋ ਹੁਣ ਕੈਨੇਡਾ ਦੇ ਵਿੱਚ ਸਾਰਿਆਂ ਨੂੰ ਪਤਾ ਆ ਵੀ ਜਿਹੜੀਆਂ ਦਵਾਈਆਂ ਆ USA ਦੇ ਮੁਕਾਬਲੇ ਬਹੁਤ ਸਸਤੀਆਂ ਹੈਗੀਆਂ ਆ। ਸੋ ਹੁਣ ਲੀਗਲੀ ਕਹਿੰਦੇ ਪਈ ਕੈਨੇਡਾ ਤੋਂ ਚੀਪਰ ਦਵਾਈਆਂ USA ਦੇ ਵਿੱਚ ਆ ਸਕਦੀਆਂ ਹੈਗੀਆਂ ਜੀ। ਇਹਦੇ ਖਿਲਾਫ ਮੋਸਟ ਪ੍ਰੋਬਬਲੀ ਜਿਹੜੀ ਫਾਰਮਾਸਿਊਟੀਕਲ ਕੰਪਨੀਆਂ ਆ ਉਹ ਅਦਾਲਤ ਦਾ ਸਹਾਰਾ ਜਿਹੜੀਆਂ ਲੈ ਸਕਦੀਆਂ, ਕਿਉਂਕਿ ਇਸ ਦੇ ਵਿੱਚ ਇਹ ਆ ਹਰਜੋਤ ਸਿੰਘ ਜੀ ਵੀ ਉਹਨਾਂ ਨੂੰ ਨੁਕਸਾਨ ਜਿਹੜਾ ਆ ਘਾਟਾ ਆ ਉਸ ਦੇ ਵਿੱਚ ਝੱਲਣਾ ਉਹ ਪੈ ਸਕਦਾ ਆ। ਉੱਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਝ ਸਮਾਂ ਪਹਿਲਾਂ ਜਿਹੜਾ TV ਐਡਸ ਦੇ ਵਿੱਚ ਇਹਨਾਂ ਦਵਾਈਆਂ ਦੇ ਪ੍ਰਾਈਸਿਸ ਨੂੰ ਲੈ ਕੇ ਵੀ ਇੱਕ ਆਰਡਰ ਜਾਰੀ ਕੀਤਾ ਸੀਗਾ, ਪਰ ਉਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਝਟਕਾ ਮਿਲਿਆ ਆ, ਕਿਉਂਕਿ ਫੈਡਰਲ ਜੱਜ ਨੇ ਉਹਨਾਂ ਦੇ ਇਸ ਰੂਲ ਨੂੰ ਹਾਲ ਦੀ ਘੜੀ ਜਿਹੜਾ ਉਹ ਬਲੌਕ ਕਰ ਦਿੱਤਾ, ਜਿਸ ਦੇ ਵਿੱਚ ਦਵਾਈਆਂ ਦੀ ਕੀਮਤ TV ਐਡਸ ਦੇ ਵਿੱਚ ਦੱਸਣੀ ਜਿਹੜੀ ਆ ਉਹ ਜਿਹੜੀ ਉਹਨਾਂ ਨੂੰ ਜ਼ਰੂਰੀ ਸੀਗੀ ਉਹ ਹੁਣ ਹਾਲ ਦੀ ਘੜੀ ਕੁਛ ਚਿਰ ਦੇ ਲਈ ਜਿਹੜੀ ਉਹ ਨਹੀਂ ਰਹੂਗੀ। ਮੈਰਕ, ਐਲੀ ਲਿਲੀ ਅਤੇ ਐਮਜਨ ਇਹਨਾਂ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿਹੜਾ ਇਹ ਸੂ ਕੀਤਾ ਸੀਗਾ। ਮਈ ਦੇ ਵਿੱਚ ਇਹ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਰੂਲ ਨੂੰ ਫਾਈਨਲਾਈਜ਼ ਕਰ ਦਿੱਤਾ ਸੀਗਾ, ਪਰ ਇਹ ਹੁਣ ਇਸ ਦੇ ਖਿਲਾਫ ਜਿਹੜੇ ਉਹ ਜਾ ਕੇ ਫਾਰਮਾਸਿਊਟੀਕਲ ਕੰਪਨੀਆਂ ਨੇ ਫੈਡਰਲ ਜਿਹੜੀ ਅਦਾਲਤ ਆ ਉਸ ਦਾ ਸਹਾਰਾ ਲਿਆ ਸੀਗਾ। ਅਗਲੀ ਖਬਰ CDC ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਆ, ਗਾਈਡੈਂਸ ਖਾਸ ਕਰਕੇ ਆਈਸੋਲੇਸ਼ਨ ਨੂੰ ਲੈ ਕੇ। ਪਹਿਲਾਂ 14 ਦਿਨ ਸੀ, ਹੁਣ ਉਸ ਨੂੰ ਘਟਾ ਕੇ ਕਹਿੰਦੇ 10 ਦਿਨ ਕਰ ਦਿੱਤਾ ਗਿਆ ਆ, ਅਤੇ 10 ਦਿਨਾਂ ਬਾਅਦ ਵੀ ਕਹਿੰਦੇ ਵੀ ਜ਼ਰੂਰਤ ਨਹੀਂ ਤੁਹਾਨੂੰ ਦੁਬਾਰਾ ਜਿਹੜਾ ਟੈਸਟ ਕਰਾਉਣਾ ਆ ਉਹਦੇ ਲਈ ਵੀ ਤੁਹਾਡਾ ਨੈਗੇਟਿਵ ਹੋਇਆ ਹੈ ਕਿ ਨਹੀਂ। ਸੋ ਜਿਹੜੇ ਲੋਕਾਂ ਕੋਲ ਮਾਈਲਡ ਤੋਂ ਲੈ ਕੇ ਮੋਡਰੇਟ ਜਿਹੜੀ ਆ COVID-19 ਆ ਉਹ 10 ਦਿਨਾਂ ਬਾਅਦ ਬਿਨਾਂ ਕਿਸੇ ਨੈਗੇਟਿਵ ਟੈਸਟ ਆਉਣ ਤੋਂ ਕਹਿੰਦੇ ਵੀ ਘਰੋਂ ਬਾਹਰ ਜਾ ਸਕਦੇ ਆ। ਇਹ ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਦੱਸਿਆ ਹੈਗਾ ਜੀ। ਡਾਕਟਰ ਐਂਥਨੀ ਫੌਚੀ ਨੇ ਕੱਲ੍ਹ ਜਿਹੜੀ MLB ਦੀ ਜਿਹੜੀ ਸੈਰੀਮੋਨੀਅਲ ਪਿਚ ਤਾਂ ਸੁੱਟੀ, ਉਹਨਾਂ ਦੀ ਕਾਫੀ ਜਿਹੜੀ ਟੇਢੀ ਗਈ, ਉਸ ਦਾ ਮਜ਼ਾਕ ਤਾਂ ਜਿਹੜਾ ਉਹ ਜ਼ਰੂਰ ਬਣਿਆ। ਕਈ ਜਿਹੜੇ ਫਰੀਲਾਂਸ ਜਰਨਲਿਸਟ ਆ ਉਹਨਾਂ ਨੇ ਇਸ ਗੱਲ ਦਾ ਵੀ ਸ਼ਿਕਾਇਤ ਜਿਹੜੀ ਉਹਨਾਂ ਦੇ ਖਿਲਾਫ ਇੱਕ ਹਿਸਾਬ ਦੇ ਨਾਲ
ਜਿਹੜੀ ਆਵਾਜ਼ ਜਿਹੜੀ ਚੱਕੀ ਆ, ਕਹਿੰਦੇ ਵੀ ਆਪ ਜਦੋਂ ਇਹ ਸਪੈਕਟੇਟਰਸ ਦੇ ਵਿੱਚ ਬੈਠੇ ਸੀ, 3 ਜਣੇ ਇਕੱਠੇ ਜਿਹੜੇ ਬੈਠੇ ਸੀ, ਕਹਿੰਦੇ ਵੀ ਡਾਕਟਰ ਫਾਊਚੀ ਨੂੰ ਇੱਕ ਵਧੀਆ ਐਗਜ਼ਾਮਪਲ ਜਿਹੜੀ ਉਹ ਸੈੱਟ ਕਰਨੀ ਚਾਹੀਦੀ ਆ। ਆਮ ਹਰ ਪਾਸੇ ਉਹ ਕਹਿੰਦੇ ਵੀ ਮਾਸਕ ਪਾ ਕੇ ਰੱਖਣਾ ਚਾਹੀਦਾ ਆ, ਅਤੇ ਇਸ ਤਸਵੀਰ ਦੇ ਵਿੱਚ ਉਹਨਾਂ ਦਾ ਮਾਸਕ ਮੂੰਹ ਤੋਂ ਥੱਲੇ, ਨੱਕ ਤੋਂ ਥੱਲੇ, ਜਿਹੜਾ ਠੋਡੀ ਦੇ ਉੱਤੇ ਜਿਹੜਾ ਉਹ ਦੇਖਿਆ ਗਿਆ ਸੀਗਾ। ਚਾਹੇ ਕਹਿੰਦੇ ਵੀ ਤੁਸੀਂ ਜੇ ਦੁਨੀਆ ਨੂੰ ਇਹ ਇੱਕ ਹਿਸਾਬ ਦੇ ਨਾਲ ਦਿਖਾਉਣਾ ਆ, ਤਾਂ ਫਿਰ ਕਹਿੰਦੇ ਵੀ ਆਪ ਇੱਕ ਐਗਜ਼ਾਮਪਲ ਬਣ ਕੇ ਜਿਹੜਾ ਉਹ ਚੱਲਣਾ ਪੈਂਦਾ ਆ। ਜਿੱਦਾਂ ਰਾਸ਼ਟਰਪਤੀ ਟਰੰਪ ਨੇ ਇੱਕ ਤਸਵੀਰ ਜਿਹੜੀ ਪਾਈ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਵੀ ਜਿਹੜਾ ਮਾਸਕ ਪਾਉਣ ਦੀ ਕਿਤੇ ਜ਼ਹਿਮਤ ਜਿਹੜੀ ਉਹ ਘੱਟ ਹੀ ਦਿਖਾਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਿ ਸਰੋਤਿਆਂ ਨੂੰ ਯਾਦ ਹੋਊਗਾ, ਨਿਕੋਲਸ ਸੈਂਡਮੈਨ ਇੱਕ ਨੌਜਵਾਨ ਸੀ। ਸੈਂਡਮੈਨ ਉੱਥੇ ਹਾਈ ਸਕੂਲ ਇਹਨਾਂ ਦੇ ਬੱਚੇ ਸੀਗੇ। ਇੱਕ ਟਾਈਮ ਦੇ ਉੱਤੇ ਇੱਕ ਪ੍ਰੋਸੈਸ਼ਨ ਉੱਥੋਂ ਜਾ ਰਿਹਾ ਸੀ ਐਂਟੀ ਅਬੋਰਸ਼ਨ ਦਾ, ਅਤੇ ਉਦੋਂ ਜਿਹੜਾ ਆ ਜਿਹੜੇ ਸਕੂਲ ਦੇ ਬੱਚੇ ਸੀ, ਇਹਨਾਂ ਦੇ ਉੱਤੇ ਜਿਹੜੀਆਂ ਖਬਰਾਂ ਕੱਸੀਆਂ ਗਈਆਂ ਸੀ ਵੀ ਇਹਨਾਂ ਨੇ ਜਿਹੜੇ ਆ ਮਖੌਲ ਉਡਾਏ ਹੈਗੇ ਉਹਨਾਂ ਲੋਕਾਂ ਦੇ, ਜਿਹੜੇ ਉਹ ਪ੍ਰੋਸੈਸ਼ਨ ਦੇ ਵਿੱਚ ਜਾ ਰਹੇ ਸੀ। ਇੱਕ ਉਹਨਾਂ ਦੇ ਵਿੱਚ ਜਿਹੜਾ ਰੈੱਡ ਇੰਡੀਅਨ ਮੂਲ ਦਾ ਬੰਦਾ ਵੀ ਸੀ। ਉਹ ਤੋਂ ਬਾਅਦ ਜਦ ਪਤਾ ਚੱਲਿਆ ਵੀ ਨਹੀਂ, ਉਹ ਲੋਕ ਜਿਹੜੇ ਮੁਜ਼ਾਹਰਾ ਕਰ ਰਹੇ ਸੀ ਉਹਨਾਂ ਨੇ ਸਕੂਲ ਵਾਲੇ ਬੱਚਿਆਂ ਦਾ ਮਜ਼ਾਕ ਉਡਾਇਆ ਸੀ। ਅਤੇ ਸੋ ਇਸ ਸਕੂਲ ਦਾ ਜਿਹੜਾ ਬੱਚਾ ਸੀ ਨਿਕੋਲਸ ਸੈਂਡਮੈਨ, ਕਿਉਂਕਿ ਇਸ ਨੇ ਮੈਗਾ 2020 ਜਿਹੜੀ ਸੀਗੀ ਟਰੰਪ ਦੀ ਸਪੋਰਟ ਦੀ ਜਿਹੜੀ ਹੈਟ ਉਹ ਪਾਈ ਹੋਈ ਸੀ। ਉਸ ਤੋਂ ਬਾਅਦ ਇਹਨਾਂ ਨੇ ਲਾਸੂਟ ਫਾਈਲ ਕੀਤਾ $250 ਮਿਲੀਅਨ ਦਾ ਵਾਸ਼ਿੰਗਟਨ ਪੋਸਟ ਦੇ ਅਗੇਂਸਟ। ਸੋ ਵਾਸ਼ਿੰਗਟਨ ਪੋਸਟ ਨੇ ਉਹ ਲਾਸੂਟ ਅੱਜ ਸੈਟਲ ਕਰ ਲਿਆ। ਇਹ ਤੋਂ ਪਹਿਲਾਂ CNN ਦੇ ਉੱਤੇ ਵੀ ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ ਵੀ ਉਹਨਾਂ ਨੇ ਝੂਠੀ ਖਬਰ ਫੈਲਾਈ। ਉਹਨਾਂ ਨੇ ਵੀ ਜਿਹੜਾ ਆ ਲਾਸੂਟ ਜਿਹੜਾ ਸੈਟਲ ਕਰ ਲਿਆ। ਕਹਿੰਦੇ 4 ਹੋਰ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਲਾਸੂਟ ਫਾਈਲ ਕੀਤਾ ਆ। ਜੀ, CDC ਨੇ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਵੀ ਜਿਨ੍ਹਾਂ ਲੋਕਾਂ ਨੂੰ ਮਾਈਲਡਰ ਸਿੰਪਟਮ ਹੈਗੇ ਆ, ਯਾਨੀ ਕਿ ਬਹੁਤੇ ਜਿਹੜੇ ਜ਼ਿਆਦਾ ਲੱਛਣ ਜਿਹੜੇ ਉਹ ਨਜ਼ਰ ਨਹੀਂ ਆਉਂਦੇ, ਕਹਿੰਦੇ ਵੀ ਉਹਨਾਂ ਨੂੰ 2 ਤੋਂ 3 ਹਫ਼ਤੇ ਬਾਅਦ ਵੀ ਜਿਹੜੇ ਆ ਹੌਲੀ ਹੌਲੀ ਜਿਹੜੀ ਉਹਨਾਂ ਦੀ ਹੈਲਥ ਆ ਉਹ ਡਿਕਰੀਜ਼ ਜਿਹੜੀ ਆ ਉਹ ਹੋ ਜਾਂਦੀ ਆ। ਉਸ ਦੇ ਵਿੱਚ ਥੋੜ੍ਹਾ ਬਹੁਤਾ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ। ਸੋ ਕਹਿੰਦੇ ਵੀ ਇਹਤਿਆਤ, ਧਿਆਨ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਇਸ ਚੀਜ਼ ਦੇ ਵਿੱਚ ਰੱਖਣ ਦੀ ਜ਼ਰੂਰਤ ਆ, ਖਾਸ ਕਰਕੇ ਉਦੋਂ ਜਦੋਂ ਤੁਹਾਨੂੰ ਸਿੰਪਟਮ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਜਾਂ ਘੱਟ ਨਜ਼ਰ ਆਉਂਦੇ ਆ, ਅਤੇ ਪਰ ਤੁਸੀਂ ਕਰੋਨਾ ਵਾਇਰਸ ਪੋਜ਼ੀਟਿਵ ਹੁੰਦੇ ਆ। ਸੋ ਅੱਗੇ ਜਾ ਕੇ ਉਹ ਕੁਛ ਹਫ਼ਤਿਆਂ ਦੇ ਵਿੱਚ ਉਹ ਲੱਛਣ ਜਿਹੜੇ ਆ ਉਹ ਗੰਭੀਰ ਰੂਪ ਜਿਹੜਾ ਉਹ ਧਾਰਨ ਕਰ ਸਕਦੇ ਨੇ। ਅਗਲੀ ਖਬਰ ਜਿਹੜੀ ਆ ਸਟਿਮੂਲਸ ਪੈਕੇਜ ਨੂੰ ਲੈ ਕੇ ਆ। ਕਹਿੰਦੇ ਪਈ ਜਿਹੜਾ ਸੈਕਿੰਡ ਸਟਿਮੂਲਸ ਪੈਕੇਜ ਆਣਾ ਉਹਦੇ ਵਿੱਚ ਚੈੱਕ ਜ਼ਰੂਰ ਆਊਗਾ ਹਰ ਇੱਕ ਨੂੰ। ਇਹ ਜ਼ਰੂਰੀ ਨਹੀਂ ਵੀ 1200 ਦਾ ਆਊਗਾ, ਇਹ ਵੀ ਜ਼ਰੂਰੀ ਨਹੀਂ ਵੀ ਜਿਹੜੀ ਉਹਦੀ ਲਿਮਿਟ ਆ ਉਹ 75,000 ਹੋਵੇ, ਕਿਉਂਕਿ ਸਟੀਵਨ ਮਨੂਚਿਨ ਨੇ ਇਹ ਜਿਹੜੇ ਫਾਈਨੈਂਸ ਦੇ ਹੈਗੇ ਆ ਟ੍ਰੇਜਰ ਸੈਕਟਰੀ, ਉਹਨਾਂ ਨੇ ਸਭ ਤੋਂ ਪਹਿਲਾਂ ਫਰੰਟ 'ਤੇ ਇਹ ਚੀਜ਼ ਲੈ ਕੇ ਆਏ ਹੈਗੇ ਆ। ਸੋ ਰਿਪਬਲਿਕਨਸ ਇਹਦੇ 'ਤੇ ਐਗਰੀ ਕਰ ਗਏ ਆ, ਪਰ ਹਜੇ ਅਮਾਊਂਟ ਕਿੰਨਾ ਤੁਹਾਨੂੰ ਆਉਣਾ ਆ ਅਤੇ ਕੀ ਉਹਦੀ ਲਿਮਿਟ ਹੋਊਗੀ, ਕਿਉਂਕਿ ਪਹਿਲਾਂ 40,000 ਦੀ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਅਗਲੇ ਹਫ਼ਤੇ ਦੇ ਵਿੱਚ ਫਾਈਨਲ ਹੋ ਜਾਊਗਾ। ਜੀ, ਲੁਜ਼ੀਆਨਾ ਦੇ ਵਿੱਚ ਇਸ ਟਾਈਮ ਜਿਹੜੇ ਹਸਪਤਾਲ ਆ ਉਹਨਾਂ ਦੇ ਲਈ ਕਾਫੀ ਜਿਹੜੀ ਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸਟਾਫ ਦੀ ਸ਼ਾਰਟੇਜ ਜਿਹੜੀ ਇਸ ਟਾਈਮ ਉਹਨਾਂ ਨੂੰ ਝੱਲਣੀ ਪੈ ਰਹੀ ਆ। ਸੋ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਲਈ ਇਹ ਕਾਫੀ ਵੱਡੇ ਝਟਕੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਬੇਟਨ ਰੂਜ ਜਨਰਲ ਹਸਪੀਟਲ ਜਿਹੜੇ ਕਹਿੰਦੇ ਵੀ ਸਦਰਨ ਲੁਜ਼ੀਆਨਾ ਦਾ ਸਭ ਤੋਂ ਵੱਡਾ ਹਸਪਤਾਲ ਹੈਗਾ ਆ, ਉੱਥੇ ਇਸ ਟਾਈਮ ਕਰੋਨਾ ਵਾਇਰਸ ਦੇ ਪੇਸ਼ੈਂਟ ਕਾਫੀ ਜ਼ਿਆਦਾ ਆ ਰਹੇ ਨੇ, ਪਰ ਉੱਥੇ ਉਹਨਾਂ ਨੂੰ ਸਰਵ ਕਰਨ ਦੇ ਲਈ ਜਿਹੜੇ ਸਟਾਫ ਆ ਉਸ ਦੀ ਘਾਟ ਜਿਹੜੀ ਆ ਉਹ ਮਹਿਸੂਸ ਕੀਤੀ ਜਾ ਰਹੀ ਹੈਗੀ ਆ। ਉੱਧਰ ਗਵਰਨਰ ਉੱਥੋਂ ਦੇ ਜਿਹੜੇ ਜੌਨ ਬੈਲ ਐਡਵਰਡਸ ਆ, ਉਹਨਾਂ ਨੇ ਫੈਡਰਲ ਗੌਰਮੈਂਟ ਨੂੰ ਆਖਿਆ ਵੀ 700 ਹੈਲਥ ਕੇਅਰ ਵਰਕਰਸ ਇਹ ਹਸਪਤਾਲ ਦੇ ਸਟਾਫ ਨੂੰ ਮਦਦ ਕਰਨ ਦੇ ਲਈ ਜਿਹੜੇ ਆ ਉਹ ਘੱਲੇ ਜਾਣ, ਕਿਉਂਕਿ ਉੱਥੇ ਲਗਾਤਾਰ ਕੇਸਾਂ ਦੇ ਆંકੜੇ ਜਿਹੜੇ ਉਹ ਵੱਧ ਰਹੇ ਆ ਅਤੇ ਹਸਪਤਾਲ ਆਪਣੀ ਸ਼ਮਤਾ ਦੇ ਉੱਤੇ ਜਾਂ ਉਸ ਤੋਂ ਵੱਧ ਸ਼ਮਤਾ ਦੇ ਉੱਤੇ ਕੰਮ ਜਿਹੜਾ ਉਹ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਇੱਕ 65 ਸਾਲਾਂ ਦਾ ਜਗਜੀਤ ਸਿੰਘ ਕੂਨਰ ਨਾਮ ਦੇ ਬਜ਼ੁਰਗ ਨੇ ਆਪਣੀ ਹੀ ਨੂੰਹ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ, ਜਦੋਂ ਉਸਨੇ ਕਿਹਾ ਸੀ ਵੀ ਉਹ ਅਫੇਅਰ ਉਹਦਾ ਕਿਸੇ ਤਰ੍ਹਾਂ ਚੱਲਦਾ ਹੈ ਅਤੇ ਉਹ ਮੈਨੂੰ ਵੀ ਜਿਹੜਾ ਆ ਸੈਕਸ਼ੂਅਲੀ ਅਸੌਲਟ ਦੇ ਲਈ ਬਲੇਮ ਕਰ ਰਹੀ ਆ। ਸੋ ਉਹਦੀ ਜਿਹੜੀ ਕੋਰਟ ਹੀਅਰਿੰਗ ਸਟਾਰਟ ਹੋਣੀ ਸੀ ਇਸ ਬੁੱਧਵਾਰ ਨੂੰ, ਉਹ ਹੁਣ ਜੱਜ ਨੇ ਪੋਸਟਪੋਨ ਕਰਕੇ ਨਵੰਬਰ ਤੱਕ ਕਰ ਦਿੱਤੀ ਆ। $2 ਮਿਲੀਅਨ ਦੀ ਉਹਨਾਂ ਦੀ ਜਿਹੜੀ ਬੇਲ ਰੱਖੀ ਹੋਈ ਹੈਗੀ ਆ। ਅਗਸਤ 26 ਨੂੰ ਪੁਲਿਸ ਕਹਿੰਦੇ ਵੀ 3200 ਬਲਾਕ ਮੋਨਾਂਚੀ ਮੀਡੋਜ਼ ਡਰਾਈਵ ਦੇ ਉੱਤੇ ਆਈ ਸੀ, ਜਿੱਥੇ ਕਿ ਕੂਨਰ ਦਾ ਘਰ ਸੀ, ਜਦੋਂ ਉਸਨੇ ਆਪਣੀ ਹੀ ਨੂੰਹ ਦਾ ਕਤਲ ਕਰ ਦਿੱਤਾ ਸੀ। ਬਾਅਦ ਦੇ ਵਿੱਚ ਪੁਲਿਸ ਨੂੰ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਸੀ ਵੀ ਮੈਂ
ਮੇਰੇ ਇਹਦੇ ਨਾਲ ਬੇਇੱਜ਼ਤੀ ਹੋਣੀ ਸੀ, ਡਿਸਆਨਰਿੰਗ ਆਫ ਹਿਮ, ਤਾਂ ਕਰਕੇ ਮੈਂ ਜਿਹੜਾ ਕਤਲ ਕੀਤਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, US ਇਮੀਗ੍ਰੇਸ਼ਨ ਦਾ ਸ਼ਟਡਾਊਨ ਇੱਦਾਂ ਲੱਗਦਾ ਆ ਵੀ ਉਹ ਹੋ ਜਾਣਾ ਆ, ਕਿਉਂਕਿ ਕਾਂਗਰਸ ਦੇ ਵਿੱਚ ਕਿਸੇ ਵੀ ਤਰੀਕੇ ਦਾ USCIS ਨੂੰ ਲੈ ਕੇ $1.2 ਬਿਲੀਅਨ ਦੀ ਰਾਸ਼ੀ ਜਿਹੜੀ ਆ ਉਹ ਨਹੀਂ ਜਾਰੀ ਕੀਤੀ ਗਈ। ਤਕਰੀਬਨ 1 ਹਫ਼ਤੇ ਦਾ ਹੀ ਸਮਾਂ ਰਹਿ ਗਿਆ ਆ। ਸੋ ਅਦਰਵਾਈਜ਼ ਅਗਸਤ ਦੇ ਮਹੀਨੇ ਦੇ ਵਿੱਚ ਇਹ ਸ਼ਟਡਾਊਨ ਜਿਹੜਾ ਉਹ ਹੋ ਸਕਦਾ ਆ। ਆਲਰੇਡੀ 2/3 ਲੋਕਾਂ ਨੂੰ ਸ਼ਾਇਦ ਇਹ ਫਰਲੋ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਜਿਹੜੀ ਕਹਿ ਲਓ ਵੀ ਇਮੀਗ੍ਰੇਸ਼ਨ ਦਾ ਚੱਕਾ ਜਾਮ ਜਿਹੜਾ ਇਸ ਦੇ ਕਰਕੇ ਜਿਹੜਾ ਉਹ ਹੋ ਸਕਦਾ ਆ, ਚਾਹੇ ਲੀਗਲ ਆ ਚਾਹੇ ਕਈਆਂ ਦੇ ਹੋਰ ਕੇਸ ਆ। ਸੋ ਸਾਰਾ ਕੁਛ ਕਾਫੀ ਸਲੋ ਡਾਊਨ ਹੋਊਗਾ। ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਵੀ ਜਿਹੜੇ ਲੋਕ ਬਾਹਰ ਫਸੇ ਹੋਏ ਨੇ ਉਹ ਹੋਰ ਲੰਮੇ ਸਮੇਂ ਦੇ ਲਈ ਫਸੇ ਰਹਿ ਸਕਦੇ ਨੇ। ਸੋ ਕਿਹਾ ਨਹੀਂ ਜਾ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣੂਗਾ, ਪਰ ਮਈ ਦੇ ਵਿੱਚ ਹੀ ਇਹਨਾਂ ਨੇ ਕਹਿ ਦਿੱਤਾ ਸੀਗਾ ਵੀ ਸਾਨੂੰ ਬਹੁਤ ਵੱਡਾ ਜਿਹੜਾ ਬਜਟ ਸ਼ਾਰਟਫਾਲ ਆ ਉਹ ਨਜ਼ਰ ਆ ਰਿਹਾ ਆ ਅਤੇ ਸਾਨੂੰ ਤੁਰੰਤ ਘੱਟੋ ਘੱਟ $1.2 ਬਿਲੀਅਨ ਦੀ ਰਾਸ਼ੀ ਦੀ ਜ਼ਰੂਰਤ ਹੈਗੀ ਆ। ਜੀ, ਸਵੇਰੇ ਵੀ ਆਪਾਂ ਖਬਰ ਕੀਤੀ ਸੀ ਕਿਸ ਤਰ੍ਹਾਂ ਸੈਂਟਰਲ ਵੈਲੀ ਦੇ ਵਿੱਚ ਅਤੇ ਮੋਡੈਸਟੋ ਸਟਾਕਟਨ ਏਰੀਏ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਬਹੁਤ ਵੱਧ ਰਹੀ ਆ, ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਹੈਗੀ ਆ। ਹੁਣ ਲੇਟੈਸਟ ਜਿਹੜਾ ਡਾਟਾ ਆਇਆ 10 ਵੈਲੀ ਦੀਆਂ ਕਮਿਊਨਿਟੀਜ਼, ਉਹਦਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਜਾਵਾਂ। ਫਰਿਜ਼ਨੋ ਦੇ ਵਿੱਚ ਜਿਹੜਾ ਫਰਿਜ਼ਨੋ ਸ਼ਹਿਰ ਆ, ਫਰਿਜ਼ਨੋ ਕਾਉਂਟੀ 'ਚ ਟੋਟਲ ਹੁਣ ਤੱਕ ਕੇਸ 6061 ਹੋਏ ਆ, ਜੋ ਕਿ 1.14% ਉੱਥੇ ਦੀ ਪਾਪੂਲੇਸ਼ਨ ਦਾ ਬਣਦਾ ਹੈਗਾ। ਇਸੇ ਤਰ੍ਹਾਂ ਵਾਈਸੈਲੀਆ ਟੋਲੈਰੀ ਕਾਉਂਟੀ ਦੇ ਵਿੱਚ ਹੈਗਾ ਆ, ਉੱਥੇ 2214 ਕੇਸ ਹੋਏ ਆ, ਜੋ ਕਿ ਉੱਥੇ ਦਾ 1.65% ਪਾਪੂਲੇਸ਼ਨ ਬਣਦਾ। ਟੋਲੈਰੀ ਦੇ ਵਿੱਚ ਸ਼ਹਿਰ ਜਿਹੜਾ ਟੋਲੈਰੀ ਕਾਉਂਟੀ ਦਾ, ਉੱਥੇ 1227 ਕੇਸ ਹੋਏ ਆ, ਉਹ 1.95% ਉੱਥੇ ਦੀ ਜਿਹੜੀ ਪਾਪੂਲੇਸ਼ਨ ਉਹਦਾ ਬਣਦਾ ਹੈਗਾ। ਮਡੇਰਾ ਕਾਉਂਟੀ ਦੇ ਵਿੱਚ ਹਜੇ ਜਿਹੜੇ ਕੇਸ ਉਹਨਾਂ ਨੇ ਜਿਹੜਾ ਪੂਰਾ ਡਾਟਾ ਰਿਪੋਰਟ ਨਹੀਂ ਕੀਤਾ, ਪਰ ਜਿੰਨਾ ਕੁ ਆਇਆ ਕਹਿੰਦੇ ਉਹਦੇ ਨਾਲ 1131 ਕੇਸ ਮਡੇਰੇ ਦੇ ਵਿੱਚ ਹੋਏ ਆ, ਜਿਹੜੇ ਕਿ 1.7% ਪਾਪੂਲੇਸ਼ਨ ਦਾ ਬਣਦੇ ਆ। ਪੋਰਟਰਵਿਲ ਇਹ ਟੋਲੈਰੀ ਕਾਉਂਟੀ ਦੇ ਵਿੱਚ ਆ, 1130 ਕੇਸ ਆ, 1.99% ਉੱਥੇ ਦੀ ਪਾਪੂਲੇਸ਼ਨ ਦਾ। ਮਰਸਡ ਜੋ ਕਿ ਮਰਸਡ ਕਾਉਂਟੀ ਦੇ ਵਿੱਚ ਆ, 963 ਕੇਸ, 1.16%। ਡਨੂਬਾ, ਇੱਥੇ ਵੀ ਪੰਜਾਬੀ ਕਾਫੀ ਰਹਿੰਦੇ ਆ, ਟੋਲੈਰੀ ਕਾਉਂਟੀ ਦੇ ਵਿੱਚ ਟਾਊਨ ਆ, 894 ਕੇਸ ਉੱਥੇ ਆ ਚੁੱਕੇ ਆ, ਜੋ ਕਿ 3.75% ਉੱਥੇ ਦੀ ਪਾਪੂਲੇਸ਼ਨ ਦਾ ਬਣਦਾ। ਟੋਟਲ ਪਾਪੂਲੇਸ਼ਨ 23,400 ਆ ਅਤੇ 894 ਕੇਸ ਆ ਚੁੱਕੇ ਆ। ਹੈਨਫੋਰਡ ਜੋ ਕਿੰਗਸ ਕਾਉਂਟੀ ਦੇ ਵਿੱਚ ਆ, ਉੱਥੇ 888 ਕੇਸ ਆਏ ਆ, 1.59% ਇਹ ਬਣਦਾ ਪਾਪੂਲੇਸ਼ਨ ਦਾ। ਸੇਲਮਾ ਜਿਹੜਾ ਇੱਥੇ ਵੀ ਪੰਜਾਬੀ ਕਾਫੀ ਆ, ਫਰਿਜ਼ਨੋ ਕਾਉਂਟੀ 'ਚ ਆ, 656 ਕੇਸ ਆਏ ਆ, ਜੋ ਕਿ 2.67% ਉੱਥੇ ਦੀ ਪਾਪੂਲੇਸ਼ਨ ਦਾ ਬਣਦਾ ਹੈ। ਜੀ ਜੀ, ਸੋ ਧਿਆਨ ਰੱਖਣ ਦੀ ਜ਼ਰੂਰਤ ਆ। 1 ਤੋਂ ਲੈ ਕੇ ਤੇ ਕਿੰਨੇ % ਤੱਕ ਜਿਹੜੇ ਲੋਕ ਇੱਕ ਸ਼ਹਿਰਾਂ ਦੇ ਵਿੱਚ ਜਿਹੜੇ ਉਹ 4% ਤਾਈਂ ਤੁਸੀਂ ਹਿਸਾਬ ਲਾ ਲਓ, 100 ਦੇ ਵਿੱਚੋਂ 1 ਤੇ ਕਿਤੇ 4 ਜਿਹੜੇ ਬੰਦੇ ਆ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ। ਸੋ ਫੈਲ ਸਕਦਾ ਹੈ ਜ਼ਿਆਦਾ ਜੇ ਧਿਆਨ ਜਿਹੜਾ ਉਹ ਨਾ ਰੱਖਿਆ ਜਾਵੇ। ਉੱਧਰ ਮੈਕਡੋਨਲਡ ਨੇ ਅੱਜ ਇਹ ਦਿੱਤਾ ਗੱਲ ਆਖੀ ਆ ਵੀ ਉਹ ਆਪਣੇ ਜਿਹੜੇ ਡਾਈਨਿੰਗ ਰੂਮ ਰੀਓਪਨਿੰਗਸ ਆ, ਯਾਨੀ ਕਿ ਮੁੜ ਬੈਠ ਕੇ ਖਾਣ ਦਾ ਜਿਹੜਾ ਸੀਗਾ ਉਸ ਨੂੰ ਹਾਲ ਦੀ ਘੜੀ ਉਹ ਫਿਰ ਰੋਕ ਰਹੇ ਨੇ, ਉਸ ਨੂੰ ਜਲਦੀ ਜਿਹੜਾ ਉਹ ਨਹੀਂ ਖੋਲ੍ਹਿਆ ਜਾਊਗਾ। ਅਤੇ ਕਹਿੰਦੇ ਵੀ ਜਿਹੜੇ ਕਸਟਮਰਸ ਆ ਉਹਨਾਂ ਨੂੰ ਨਾਲੇ ਮਾਸਕ ਪਾ ਕੇ ਉੱਥੇ ਅੰਦਰ ਆਉਣਾ ਜਿਹੜਾ ਉਹ ਲਾਜ਼ਮੀ ਹੋਵੇਗਾ। ਸੋ ਸ਼ਾਇਦ ਕਰਬਸਾਈਡ ਪਿਕਅਪ ਸਪੌਟਸ ਦੇ ਲਈ ਅਤੇ ਜਾਂ ਡਰਾਈਵ ਥਰੂ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਕਹਿੰਦੇ ਵੀ ਜੇ ਕਸਟਮਰ ਕਹਿੰਦੇ ਡਿਕਲਾਈਨ ਕਰੂਗਾ ਤਾਂ ਇੰਪਲੋਈ ਜਿਹੜਾ ਆ ਉਹਨਾਂ ਨੂੰ ਪਿਕਅਪ ਸਪੌਟ ਦੇ ਉੱਤੇ ਜਿਹੜਾ ਸੇਫ ਡਿਸਟੈਂਸ ਅਤੇ ਦੂਜੇ ਕਸਟਮਰਸ ਦੇ ਨਾਲੋਂ ਜਿਹੜਾ ਉਹ ਦੂਰੀ ਬਣਾ ਕੇ ਰੱਖਣ ਦੇ ਲਈ ਆਖਣਗੇ। ਸੋ ਇਹ ਜਿਹੜੀ ਚੀਜ਼ ਆ ਉਹ ਸਾਹਮਣੇ ਮੈਕਡੋਨਲਡ ਨੇ ਜਿਹੜਾ ਫੈਸਲਾ ਲਿਆ ਆ। ਉੱਧਰ US ਮਿੰਟ ਜਿਹੜੇ ਕਿ ਨੋਟ ਅਤੇ ਕੋਇਨਸ ਜਿਹੜੇ ਉਹ ਛਾਪਦੇ ਆ, ਉਹਨਾਂ ਨੇ ਅਮਰੀਕੀਆਂ ਨੂੰ ਆਖਿਆ ਵੀ ਭਾਈ ਜਿਹੜੇ ਤੁਹਾਡੇ ਕੋਲ ਕੋਇਨਸ ਪਏ ਆ ਉਹਨਾਂ ਨੂੰ ਖਰਚੋ। ਗੱਲ ਇਹ ਆ ਨਾ ਵੀ ਹੁਣ ਸਾਰਾ ਕੁਛ ਜਿਹੜਾ ਉਹ ਬੰਦ ਪਿਆ ਹੋਇਆ ਆ, ਲੋਕਾਂ ਦੇ ਬਾਹਰ ਜਾਣਾ ਬੰਦ ਆ, ਖਾਸ ਕਰਕੇ ਲਾਂਡਰੀ ਮਾਰਟ ਅਤੇ ਹੋਰ ਕਈ ਥਾਵਾਂ ਦੇ ਉੱਤੇ ਸਟੋਰਾਂ ਦੇ ਉੱਤੇ ਜਿਹੜੇ ਆ ਉਹ ਆਉਣਾ ਜਾਣਾ ਜਿਹੜਾ ਉਹ ਘਟਿਆ, ਜਿਸ ਕਰਕੇ ਕਹਿੰਦੇ ਵੀ ਇਹ ਕੋਇਨਸ ਆ ਉਹ ਇਸ ਟਾਈਮ ਘੁੰਮ ਨਹੀਂ ਰਹੇ। ਕੋਇਨਸ ਬਹੁਤ ਹੈਗੇ ਨੇ, ਤਕਰੀਬਨ 40 ਬਿਲੀਅਨ ਤੋਂ ਵੱਧ ਦੇ ਜਿਹੜੇ ਕੋਇਨਸ ਅਮਰੀਕਨ ਇਕੋਨਮੀ ਦੇ ਵਿੱਚ ਹੈਗੇ ਨੇ, ਪਰ ਉਹ ਲੋਕਾਂ ਦੀਆਂ ਜੇਬਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਜਾਂ ਜਾਰਜ਼ ਦੇ ਵਿੱਚ ਹੀ ਜਿਹੜੇ ਉਹ ਪਏ ਨੇ, ਉਹ ਘੁੰਮ ਫਿਰ ਨਹੀਂ ਰਹੇ ਇੱਕ ਹਿਸਾਬ ਦੇ ਨਾਲ। ਸੋ ਉਹਨਾਂ ਨੇ ਹੁਣ ਬੇਨਤੀ ਹੋਈ ਕੀਤੀ ਆ ਵੀ ਇਹਨਾਂ ਨੂੰ ਵੀ ਜਿਹੜਾ ਆ ਉਹ ਵਰਤਣਾ ਸ਼ੁਰੂ ਕਰੋ, ਕਿਉਂਕਿ ਕਈ ਥਾਵਾਂ ਦੇ ਉੱਤੇ ਕੋਇਨ ਸ਼ਾਰਟੇਜ ਜਿਹੜੀ ਆ ਉਹ ਦੇਖੀ ਜਾ ਰਹੀ ਹੈਗੀ ਆ। ਸੋ ਇੱਕ ਇਹ ਵੀ ਕਾਰਨ ਆ ਵੀ ਲੋਕ ਜਿਹੜਾ ਇਸ ਟਾਈਮ ਕੈਸ਼ ਕੂਸ਼ ਨੂੰ ਘੱਟ ਤਰਜੀਹ ਦਿੰਦੇ ਆ ਅਤੇ ਕੈਸ਼ਲੈਸ ਜਾਂ ਟੱਚਲੈਸ ਪੇਮੈਂਟ ਵਾਲੇ ਪਾਸੇ ਨੂੰ ਜਿਹੜਾ ਉਹ ਜ਼ਿਆਦਾ ਲੋਕ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਆ US ਮਿੰਟ ਨੇ ਅਪੀਲ ਕੀਤੀ ਆ ਆਪਣੇ ਨਾਗਰਿਕਾਂ ਨੂੰ। ਜੀ,
ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, S&P ਜਿਹੜਾ ਆ ਉਹ 22-20 ਪੁਆਇੰਟ ਡਾਊਨ ਗਿਆ ਆ, ਤੇ ਡਾਓ ਜੋਨ 182 ਪੁਆਇੰਟ ਡਾਊਨ ਗਿਆ, ਨੈਸਡੈਕ ਜਿਹੜਾ ਆ 98 ਪੁਆਇੰਟ ਡਾਊਨ ਗਿਆ ਜੀ। ਤੇ ਸੋਨੇ ਦੀ ਕੀਮਤ ਫੇਰ ਜਿਹੜੀ ਉਹ ਤਾਂ ਨੂੰ ਗਈ ਆ $1900 ਪ੍ਰਤੀ ਆਉਂਸ ਦੇ ਉੱਤੇ ਜਿਹੜੀ ਆ ਉਹ ਪਹੁੰਚੀ ਹੈਗੀ ਆ। ਤੇ ਉੱਧਰ US ਡਾਲਰ ਦੇ ਮੁਕਾਬਲੇ ਇੱਕ ਕੈਨੇਡੀਅਨ ਡਾਲਰ ਦੀ ਕੀਮਤ ਇੱਕ US ਡਾਲਰ ਦੀ ਕੀਮਤ $1.34 ਕੈਨੇਡੀਅਨ ਡਾਲਰ ਜਿਹੜੀ ਆ ਉਹ ਰਹੀ ਹੈ। ਤੇ ਇਸ ਤਰ੍ਹਾਂ ਰੁਪਈਏ ਦੀ ਕੀਮਤ ਜਿਹੜੀ ਆ ਉਹ 74 ਰੁਪਈਏ ਤੇ 75 ਪੈਸੇ ਰਹੀ ਹੈਗੀ ਜੀ। ਤੇ ਕੱਲ੍ਹ ਨੂੰ ਸਵੇਰ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਉਹ ਪ੍ਰੋਗਰਾਮ ਹੋਊਗਾ, ਇਮੀਗ੍ਰੇਸ਼ਨ ਅਟਰਨੀ ਜਗਬੀਰ ਟੇਕੀਆਣਾ ਉਹਨਾਂ ਦੇ ਨਾਲ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ। ਸੋ ਉਸ ਪ੍ਰੋਗਰਾਮ ਨੂੰ ਵੀ ਜਿਹੜਾ ਤੁਸੀਂ ਜ਼ਰੂਰ ਜਿਹੜਾ ਸੁਣਿਓ ਤੇ ਸਵਾਲ ਸੈਚਰਡੇ ਦੇ ਪ੍ਰੋਗਰਾਮ ਬੜੇ ਸਾਡੇ ਜਿਹੜੇ ਕਾਫੀ ਇੰਪੋਰਟੈਂਟ ਹੁੰਦੇ ਆ। ਤੇ ਜਗਵੀਰ ਤਰਕੀਆਣਾ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਲਾਇਰ ਆ ਉਹਨਾਂ ਤੋਂ ਬਾਅਦ ਫਿਰ ਢਾਡੀ ਵਾਰਾਂ ਹੁੰਦੀਆਂ ਜੀ। ਤੇ ਫਿਰ ਜਿਹੜੇ ਲਹਿੰਦੇ ਪੰਜਾਬ ਦੀਆਂ ਜਿਹੜੀਆਂ ਬਾਤਾਂ ਆ ਉਹ ਪ੍ਰੋਗਰਾਮ ਹੁੰਦਾ ਆ। ਫਿਰ ਜਿਹੜੇ ਆ ਆਪਣੇ ਕੋਈ ਵੀ ਗੀਤ ਸੰਗੀਤ ਜੇ ਕਿਸੇ ਨੇ ਖੁਦ ਸੁਣਾਉਣਾ ਹੁੰਦਾ ਆ ਤੇ ਉਹ ਪ੍ਰੋਗਰਾਮ ਸੁਰ ਪੰਜਾਬ ਦੇ ਜਿਹੜਾ ਆ ਉਹ ਆਉਂਦਾ। ਫਿਰ ਬੱਚਿਆਂ ਦਾ ਪ੍ਰੋਗਰਾਮ ਝਿਲ ਮਿਲ ਤਾਰੇ 3 ਵਜੇ ਹੁੰਦਾ ਆ। 4 ਵਜੇ ਫਿਰ ਜਿਹੜਾ ਪ੍ਰੋਗਰਾਮ ਜਿਹੜੇ ਕਵੀ ਦਰਬਾਰ ਜਿਹੜਾ ਉਹ ਹੁੰਦਾ ਆ। ਤੇ 6 ਵਜੇ ਫਿਰ ਗੁਰਬਾਣੀ ਦੇ ਪ੍ਰੋਗਰਾਮ। ਤੇ ਉਸ ਤੋਂ ਬਾਅਦ ਦੇ ਵਿੱਚ 8 ਵਜੇ ਜਿਹੜੀਆਂ ਖਬਰਾਂ ਸੁਸ਼ੀਲ ਦਸਾਂਝ ਹੁਣਾਂ ਦੇ ਨਾਲ ਸਾਂਝੀ ਸੱਥ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਉਸ ਤੋਂ ਬਾਅਦ ਦੇ ਵਿੱਚ ਉਹ ਪੇਸ਼ ਕੀਤਾ ਜਾਂਦਾ ਹੈਗਾ। 9 ਵਜੇ ਦੇ ਕਰੀਬ ਫਿਰ ਇੱਕ ਹੋਰ ਸਪੈਸ਼ਲ ਪ੍ਰੋਗਰਾਮ ਜਿਹੜਾ ਹੁੰਦਾ ਸੂਫੀ ਸੁਨੇਹੇ ਜਿਹੜੇ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਚੱਲਦੇ ਰਹਿਣਗੇ। ਸੋ ਕੱਲ੍ਹ ਨੂੰ ਵੀ ਇੱਦਾਂ ਹੀ ਜਿਹੜਾ ਜੁੜੇ ਰਹੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।